ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਤੁਹਾਡੇ ਲਈ ਖੁਸ਼ੀ ਦੀ ਗੱਲ ਹੈ। ਹੁਣ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ। ਔਰ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਦੇ ਨਾਲ ਵਰਤਣ ਲੱਗ ਪਏ ਨੇ। ਅੱਗੇ ਮਹੀਨੇ 'ਚ ਇੱਕ ਵਾਰੀ ਅਸੀਂ ਚੁਪਹਿਰਾ ਕਰਦੇ ਸਾਂ, ਹਰ ਮਹੀਨੇ ਦੀ 27 ਤਰੀਕ ਨੂੰ। ਉਹ 27 ਵਾਲਾ ਚੁਪਹਿਰਾ ਵੀ ਹੋਇਆ ਕਰੇਗਾ, ਪਰ ਹੁਣ 4 ਚੁਪਹਿਰੇ ਹੋਰ ਨਾਲ ਬਾਪੂ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਤੇ। ਮੰਨ ਲਓ ਅੱਗੇ ਕੋਈ ਇੱਕ ਚੁਪਹਿਰਾ ਕਰਦਾ ਸੀ, ਆਪਣੇ ਮਨ 'ਚ ਰੱਖਦਾ ਸੀ ਕਿ ਮੈਂ 5 ਚੁਪਹਿਰਿਆਂ ਦੀ ਹਾਜ਼ਰੀ ਭਰਨੀ, ਤੇ 5 ਮਹੀਨੇ ਲੱਗਦੇ ਸੀ। ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਹੜੀ ਅਰਦਾਸ 5 ਮਹੀਨਿਆਂ ਦੇ ਵਿੱਚ ਕਬੂਲ, ਉਹ 5 ਹਫ਼ਤਿਆਂ ਦੇ ਵਿੱਚ ਕੰਮ ਹੋ ਜਾਣਾ। ਔਰ ਬਾਬਾ ਦੀਪ ਸਿੰਘ ਜੀ, ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ ਬਜਵੀਂ ਭਗਤੀ ਕਰਦੇ ਹੋ, ਜਦੋਂ ਚੌਂਕੜੇ ਮਾਰ ਕੇ ਬਹਿੰਦੇ ਹੋ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਜਦੋਂ 5 ਜਪਜੀ ਸਾਹਿਬ ਜੀ ਦੇ ਪਾਠ, 2 ਚੌਪਈ ਸਾਹਿਬ ਜੀ ਦੇ ਪਾਠ, 1 ਸੁਖਮਨੀ ਸਾਹਿਬ ਜੀ ਦਾ ਪਾਠ, ਔਰ ਜਦੋਂ ਬਜਵੀਂ ਭਗਤੀ ਕਰਦੇ ਹੋ ਨਾ, ਤੁਹਾਡੀ ਬਜਵੀਂ ਭਗਤੀ ਦਾ ਸਦਕਾ ਹੁੰਦਾ ਕੀ ਹੈ, ਤੁਸੀਂ ਚੁਪਹਿਰੇ ਕੱਟਦੇ ਹੋ। ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ, ਇੱਕ ਦੀ ਅਰਦਾਸ ਨੂੰ ਕਬੂਲ ਕਰਦੇ ਨੇ। ਆਓ ਭਾਗਾਂ ਵਾਲਿਓ, ਮੇਰੀ ਬੇਨਤੀ, ਹਰ ਐਤਵਾਰ ਨੂੰ ਸਵੇਰੇ 10 ਵਜੇ ਜੋ ਰਾਮ ਤੀਰਥ ਰੋਡ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹਰ ਐਤਵਾਰ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਜੋ ਬੱਸਾਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ ਔਰ ਵਾਪਸੀ ਤੇ ਛੱਡ ਵੀ ਦਿਆ ਕਰਨਗੀਆਂ। ਔਰ ਭੁੱਲਿਓ ਨਾ, 9 ਵਜੇ ਦੇ ਕਰੀਬ ਸਾਰੀ ਸੰਗਤ ਨੇ ਪਹੁੰਚਣਾ ਹੈ। ਇਹ ਨਹੀਂ ਕਿ ਚੁਪਹਿਰਾ 10 ਵਜੇ ਸ਼ੁਰੂ ਹੋਣਾ, ਕੋਈ 11 ਵਜੇ ਆਵੇ, ਕੋਈ 12 ਵਜੇ ਆਵੇ, ਕੋਈ 1 ਵਜੇ, ਨਹੀਂ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਤਿਲ ਫੁੱਲ ਲੰਗਰ ਪ੍ਰਸ਼ਾਦ ਛਕ ਕੇ, ਜਿਵੇਂ ਸਕੂਲ ਦੇ ਵਿੱਚ ਡਿਸਪਲਿਨ 'ਚ ਆਉਂਦੇ ਨੇ ਨਾ ਬੱਚੇ, ਅਨੁਸ਼ਾਸਨ 'ਚ ਆਉਂਦੇ ਨੇ, ਬਸ ਉਸੇ ਤਰ੍ਹਾਂ ਇੱਕ ਟਾਈਮ 'ਤੇ 9 ਵਜੇ ਤੱਕ ਸਭ ਨੇ ਪਹੁੰਚ ਕੇ ਜੋ ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ ਚੌਂਕੜੇ ਮਾਰ ਕੇ ਬਹਿ ਜਾਣਾ। 10 ਤੋਂ ਲੈ ਕੇ 4 ਵਜੇ ਤੱਕ ਫਿਰ ਚੁਪਹਿਰਾ ਜਪ ਤਪ ਸਮਾਗਮ ਦੀਆਂ ਹਾਜ਼ਰੀਆਂ ਭਰਨੀਆਂ। ਔਰ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਇੱਦਾਂ ਪ੍ਰਤੱਖ ਵਰਤਣ ਲੱਗ ਪਏ ਨੇ। ਸਭ ਨੂੰ ਪਤਾ ਹੈ, ਇੱਕ ਦੇ ਬੰਧਨ ਨਹੀਂ ਕੱਟ ਰਹੇ, ਇੱਕ ਨੂੰ ਕਈਆਂ ਦੇ ਬੰਧਨ ਕੱਟਣ ਵਾਲਾ ਬਣਾ ਰਹੇ ਨੇ। ਔਰ ਐਤਵਾਰ ਦਾ ਦਿਨ ਅਸੀਂ ਕਿਉਂ ਚੁਣਿਆ? ਸੋਮਵਾਰ ਵੀ ਰੱਖ ਸਕਦੇ, ਮੰਗਲਵਾਰ ਵੀ, ਕੋਈ ਵਾਰ ਵੀ ਰੱਖ ਸਕਦੇ, ਇਹਦੇ 'ਚ ਕੋਈ ਵਹਿਮ ਭਰਮ ਨਹੀਂ। ਐਤਵਾਰ ਦਾ ਦਿਨ ਤਾਂ ਕਰਕੇ ਚੁਣਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ, ਇਹਦੇ ਵਿੱਚ ਫਿਰ ਸਾਰੇ ਪਹੁੰਚ ਸਕਦੇ ਨੇ। ਆਓ ਹਰ ਐਤਵਾਰ ਨੂੰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਵਹੀਰਾਂ ਕੱਤ ਕੇ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਿਆ ਕਰੋ। ਇਹ ਸਾਰਾ ਚੁਪਹਿਰਾ ਜਪ ਤਪ ਸਮਾਗਮ ਜੋ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਇਹਦਾ ਲਾਭ ਸਾਰੇ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ, ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਨਿਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ
ਜੋ ਹਰ ਮਹੀਨੇ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਘਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰਿਤ ਹੋਇਆ। ਹਰ ਮਹੀਨੇ ਦੀ 27 ਤਰੀਕ ਨੂੰ ਆਪਾਂ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਔਰ ਪ੍ਰਤੱਖ ਹੋ ਕੇ ਬਾਬਾ ਦੀਪ ਸਿੰਘ ਜੀ ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਅੱਜ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪ੍ਰਤੱਖ ਖੰਡੇ ਵਾਲਾ ਬਾਬਾ ਬਹਿ ਕੇ ਇੱਕ ਇੱਕ ਦੀ ਝੋਲੀ ਨਹੀਂ ਭਰ ਰਿਹਾ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਰਿਹਾ। ਅੱਜ ਚੁਪਹਿਰਾ ਜਪ ਤਪ ਸਮਾਗਮ ਬਾਣੀ ਦਾ ਵੀ ਆਨੰਦ ਲਿਆ, ਕੀਰਤਨ ਦਾ ਵੀ ਆਨੰਦ ਲਿਆ। ਹੁਣ ਥੋੜਾ ਜਿਹਾ ਸਮਾਂ ਦਾਸ ਸਾਹਿਬ ਜੀਆਂ ਦੇ ਦਰਸ਼ਨ ਕਰੇਗਾ। ਆਓ ਉਹੀ ਭਾਵਨਾ ਬਣਾਓ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ ਨੇ। ਚਰਨਾਂ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਦੋ ਤਿੰਨ ਜ਼ਰੂਰੀ ਬੇਨਤੀਆਂ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਬਾਬਾ ਦੀਪ ਸਿੰਘ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਾਂ ਸਾਰੇ ਇੱਥੇ ਆਏ ਹਾਂ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਕਈ ਲੋਕ ਕਹਿੰਦੇ ਨੇ ਨਾ, ਇਹਦੇ ਉੱਤੇ ਭਰੋਸਾ ਕਰੋ, ਇਹਦੇ ਉੱਤੇ ਵਿਸ਼ਵਾਸ ਕਰੋ, ਉਹਦੇ ਉੱਤੇ ਵਿਸ਼ਵਾਸ ਕਰ ਲਓ। ਪਰ ਮੇਰੀ ਇੱਕ ਬੇਨਤੀ ਸੁਣਿਓ ਧਿਆਨ ਨਾਲ। ਦੋ ਜਾਣਿਆਂ ਦੇ ਉੱਤੇ ਵਿਸ਼ਵਾਸ ਕਰਿਓ, ਹੋਰ ਕਿਸੇ ਤੇ ਕਰਨ ਦੀ ਲੋੜ ਨਹੀਂ। ਪਤਾ ਕਿਹਦੇ ਤੇ? ਪਹਿਲਾ ਵਿਸ਼ਵਾਸ ਕਰੋ, ਭਰੋਸਾ ਕਰੋ ਆਪਣੇ ਆਪ ਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਹੀ ਨੇ, ਅੰਦਰ ਅੰਦਰ। ਭਰੋਸਾ ਕਰੋ, ਵਿਸ਼ਵਾਸ ਕਰੋ। ਪਹਿਲਾ ਭਰੋਸਾ ਕਰੋ ਆਪਣੇ ਆਪ ਤੇ ਦੂਜਾ ਭਰੋਸਾ ਉਹਦੇ ਉੱਤੇ ਕਰੋ ਜਿਹੜਾ ਤੁਹਾਡੇ ਅੰਦਰ ਵੀ ਬੈਠਾ ਹੈ ਤੇ ਜਿਹੜਾ ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਹੈ। ਉਹ ਕੌਣ ਹੈ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਕੌਣ ਹੈ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਿਸੇ ਹੋਰ ਤੇ ਤੁਹਾਨੂੰ ਭਰੋਸਾ ਕਰਨ ਦੀ ਲੋੜ ਨਹੀਂ। ਬਸ ਪਹਿਲਾ ਭਰੋਸਾ ਆਪਣੇ ਆਪ ਤੇ ਕਰੋ। ਆਪਣੇ ਆਪ ਤੇ ਮੈਂ ਕਰ ਸਕਦਾ ਇਹ ਕੰਮ। ਜਿਹੜਾ ਬਾਹਰ ਬੈਠਾ ਹੈ, ਜਿਹੜਾ ਗੁਰੂ ਘਰ ਵਿੱਚ ਬੈਠਾ, ਮੇਰੇ ਅੰਦਰ ਵੀ ਤੇ ਉਹ ਬੈਠਾ ਹੈ ਨਾ, ਉਹਨੇ ਮੈਨੂੰ ਆਪੇ ਬਲ ਦੇ ਦੇਣਾ, ਆਪੇ ਕਿਰਪਾ ਮੇਰੇ ਤੇ ਕਰ ਦੇਣੀ, ਆਪੇ ਮਿਹਰ ਕਰ ਦੇਣੀ। ਪਹਿਲਾ ਭਰੋਸਾ ਆਪਣੇ ਆਪ ਤੇ ਦੂਜਾ ਭਰੋਸਾ ਆਪਣੇ ਖੁਦਾ ਦੇ ਉੱਤੇ। ਪਹਿਲਾ ਖੁਦ ਦੇ ਉੱਤੇ, ਦੂਜਾ ਖੁਦਾ ਦੇ ਉੱਤੇ। ਖੁਦਾ ਕੌਣ? ਗੁਰੂ ਰਾਮਦਾਸ। ਖੁਦਾ ਕੌਣ? ਬਾਬਾ ਦੀਪ ਸਿੰਘ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਮੈਂ ਸੱਚ ਕਹਿ ਰਿਹਾ, ਸੱਚ। ਜਦੋਂ ਆਪਣੇ ਆਪ ਤੇ ਭਰੋਸਾ ਕਰਨ ਤੋਂ ਬਾਅਦ ਆਪਣੇ ਬਾਬਾ ਖੰਡੇ ਵਾਲੇ ਤੇ ਭਰੋਸਾ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਦੇ ਉੱਤੇ, ਇਹੋ ਜੀਆਂ ਬਖਸ਼ਿਸ਼ਾਂ ਤੁਹਾਡੇ ਨਾਲ ਵਰਤਣ ਲੱਗ ਪੈਣਗੀਆਂ ਜਿਹੜੀਆਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਹਾਡੇ ਜਿਹੜੇ ਇੰਪੋਸੀਬਲ ਕੰਮ ਨੇ ਨਾ, ਇੰਪੋਸੀਬਲ, ਉਹ ਵੀ ਪੋਸੀਬਲ ਬੰਨੇ ਸ਼ੁਰੂ ਹੋ ਜਾਣਗੇ। ਹਾਂਜੀ, ਅਸੰਭਵ ਕੰਮ ਵੀ। ਆ ਚੁਪਹਿਰਿਆਂ 'ਚ ਕਿਉਂ ਆਉਂਦੇ ਆ? ਇਹ ਚੁਪਹਿਰਿਆਂ ਦੇ ਵਿੱਚ ਏਡੀ ਬਰਕਤ ਪਾਉਂਦੇ ਨੇ ਬਾਬਾ ਦੀਪ ਸਿੰਘ ਜੀ, ਏਡੀ ਬਰਕਤ ਪਾਉਂਦੇ ਨੇ। ਦੁਨੀਆ ਕਹਿੰਦੀ ਇਹ ਕੰਮ ਅਸੰਭਵ ਹੈ, ਹੋ ਨਹੀਂ ਸਕਦਾ। ਬਾਬਾ ਦੀਪ ਸਿੰਘ ਕਹਿੰਦੇ ਤੂੰ ਚੁਪਹਿਰੇ ਵਿੱਚ ਆ ਕੇ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਏ, ਮੈਂ ਤੇਰਾ ਹੁਣ ਕੋਈ ਕੰਮ ਅਸੰਭਵ ਰਹਿਣ ਹੀ ਨਹੀਂ ਦੇਣਾ। ਸਤਿ ਸ੍ਰੀ ਅਕਾਲ। ਮੈਂ ਤੇਰੇ ਹਰ ਅਸੰਭਵ ਕੰਮ ਨੂੰ ਸੰਭਵ ਕਰ ਦਿਆਂਗਾ। ਹੁਣ ਤੂੰ ਮੇਰੇ ਤੇ ਭਰੋਸਾ ਕਰ ਲਿਆ, ਆਪਣੇ ਆਪ ਤੇ ਭਰੋਸਾ ਕਰ ਲਿਆ। ਹੁਣ ਤੈਨੂੰ ਤੇਰੇ ਕੰਮਾਂ ਦੀ ਫਿਕਰ ਕਰਨ ਦੀ ਲੋੜ ਨਹੀਂ, ਟੈਨਸ਼ਨ ਰੱਖਣ ਦੀ ਲੋੜ ਨਹੀਂ। ਹੁਣ ਤੇਰੀਆਂ ਟੈਨਸ਼ਨਾਂ ਮੇਰੀਆਂ ਬਣ ਗਈਆਂ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਆਪ ਹੀ ਆਪਣੀਆਂ ਅੱਖਾਂ ਨਾਲ ਪ੍ਰਤੱਖ ਨਜ਼ਾਰੇ ਵੇਖਦੇ ਹੋ। ਪ੍ਰਤੱਖ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ, ਉਹ ਤੇ ਇਤਿਹਾਸਕ ਸਥਾਨ ਹੈ। ਵੇਖੋ, ਕਦੀ ਤੁਸੀਂ ਵੇਖਿਆ? ਇਹ ਤੇ ਸਭ ਨੇ ਵੇਖਿਆ, ਸਰਦੀਆਂ ਦੇ ਵਿੱਚ ਲੋਕ ਧੁੱਪ ਸੇਕਦੇ ਨੇ। ਸਰਦੀਆਂ 'ਚ ਕਦੀ ਗਰਮੀਆਂ ਦੇ ਵਿੱਚ ਧੁੱਪੇ ਖਲੋਤਾ ਕਿਸੇ ਨੂੰ ਵੇਖਿਆ ਜੇ? ਪਿਆਰਿਓ, ਗਰਮੀਆਂ ਦੇ ਵਿੱਚ ਵੀ ਧੁੱਪੇ ਖਲੋ ਕੇ
ਚੁਪਹਿਰੇ ਉਹ ਕੱਟਦਾ ਜਿਹਦਾ ਅੰਦਰੋਂ ਬਾਬਾ ਦੀਪ ਸਿੰਘ ਜੀ ਦੇ ਨਾਲ ਇਸ਼ਕ ਲੱਗਿਆ ਹੋਇਆ ਹੈ ਜੀ, ਇਸ਼ਕ ਔਰ ਸੱਚਾਈ ਹੈ। ਗਰਮੀ ਦੀ ਵੀ ਪਰਵਾਹ ਨਹੀਂ ਸੰਗਤ ਕਰਦੀ। ਗਰਮੀ ਦੇ ਵਿੱਚ ਧੁੱਪੇ ਖਲੋ ਕੇ ਚੁਪਹਿਰੇ ਸੰਗਤਾਂ ਕੱਟਦੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਦੁੱਖ ਕੱਟਣ ਲੱਗ ਪੈਂਦੇ ਨੇ। ਸਤਿ ਸ੍ਰੀ ਅਕਾਲ। ਉਹ ਤੇ ਇਤਿਹਾਸਕ ਸਥਾਨ, ਪਰ ਆ ਇਤਿਹਾਸਕ ਸਥਾਨ ਥੋੜੀ ਜਿੱਥੇ ਅਸੀਂ ਬੈਠੇ ਹਾਂ ਹਾਂਜੀ। ਇੱਥੇ ਤੇ ਬਸ ਬਾਬਾ ਦੀਪ ਸਿੰਘ ਦਾ ਅਸੀਂ ਪਿਆਰ ਨਾਲ ਨਾਮ ਲੈਣਾ ਸ਼ੁਰੂ ਕੀਤਾ। ਨਾਮ ਤੇ ਸੱਚੀ ਗੱਲ ਏ, ਇਹ ਮੇਰੇ ਕਹਿਣ ਦੀ ਲੋੜ ਨਹੀਂ। ਜਦੋਂ ਦਾ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਸ਼ੁਰੂ ਕੀਤਾ ਇਦਾਂ ਲੱਗਣ ਲੱਗ ਪਿਆ ਜਿਵੇਂ ਬਾਬਾ ਦੀਪ ਸਿੰਘ ਰਾਮ ਤੀਰਥ ਰੋਡ ਇਸ ਸਥਾਨ ਤੇ ਵੀ ਚੌਂਕੜਾ ਮਾਰ ਕੇ ਬਹਿ ਗਏ ਹੋਣ। ਸੋਨਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹੜੀਆਂ ਸੰਗਤਾਂ ਰੂਟੀਨ ਨਾਲ ਇੱਥੇ ਹਾਜ਼ਰੀਆਂ ਭਰਦੀਆਂ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਉਹਨਾਂ ਦੇ ਬੰਧਨ ਕੱਟ ਰਹੇ ਨੇ, ਇਹ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਨਾਲ ਵਰਤ ਰਹੇ ਨੇ। ਆ ਮੈਨੂੰ ਆ ਗੁਰਮੁਖ ਪਿਆਰੇ ਬੈਠੇ ਨੇ ਸਾਡੇ ਪਿਆਰ ਵਾਲੇ ਗੋਪਾਲਪੁਰਾ, ਜਿੱਥੇ ਤੀਜਾ ਯੂਨਿਟ ਤੁਹਾਡੀ ਜਗ੍ਹਾ ਹੈ। ਮੈਂ ਜਦੋਂ ਆਇਆ ਡੱਬਾ ਰੱਖਿਆ ਮੇਰੇ ਅੱਗੇ, ਮਾਇਆ ਰੱਖੀ, ਕਹਿੰਦੇ ਬੱਚਿਆਂ ਦੇ 2 ਜਾਣਿਆਂ ਦੇ ਕੈਨੇਡਾ ਦੇ ਵੀਜ਼ੇ, ਹਾਂ ਇੰਗਲੈਂਡ ਦੇ 2 ਜਾਣਿਆਂ ਦੇ ਇੰਗਲੈਂਡ ਦੇ ਤੇ ਬੇਟੀ ਦਾ ਆਸਟ੍ਰੇਲੀਆ ਦਾ। ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਦਾ ਖਾਤਾ ਖੋਲ ਕੇ ਸਾਰਿਆਂ ਦਾ ਕੰਮ ਕਰਵਾਤਾ ਹੈ ਜੀ। ਇੱਕ ਮਿੰਟ ਖੜੇ ਹੋ ਕੇ ਫਤਿਹ ਬੁਲਾ ਲਓ ਸੰਗਤ ਨੂੰ। ਸਤਿ ਸ੍ਰੀ ਅਕਾਲ। ਇਹ ਕੀ ਕਹੋਗੇ ਜਦੋਂ ਦਾ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਯਾਰੀ ਪੈ ਗਈ ਹੈ ਨਾ, ਅਸੀਂ ਇੱਥੇ ਆਉਣਾ ਸ਼ੁਰੂ ਕਰਤਾ। ਬਾਬਾ ਦੀਪ ਸਿੰਘ ਜੀ ਦਾ ਘਰ ਏ, ਘਰ ਬਾਬੇ ਖੰਡੇ ਵਾਲੇ ਦਾ। ਜਦੋਂ ਦਾ ਬਾਬਾ ਖੰਡੇ ਵਾਲੇ ਦੇ ਘਰ ਅਸੀਂ ਆਉਣਾ ਸ਼ੁਰੂ ਕਰਤਾ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰਾਂ ਦੇ ਵਿੱਚ ਜਾ ਕੇ ਸਾਡੇ ਰੋਕੇ ਕੰਮਾਂ ਨੂੰ ਸਵਾਰਨਾ ਸ਼ੁਰੂ ਕਰਤਾ। ਤਾਂ ਹੀ ਤੇ ਮੈਂ ਵਾਰ-ਵਾਰ ਕਹਿੰਦਾ ਚੁਪਹਿਰਿਆਂ ਦੀ ਰੂਟੀਨ ਟੁੱਟਣ ਨਾ ਦੇਣਾ। ਜੋ ਮਰਜ਼ੀ ਹੋ ਜੇ, ਲੋਕੀ ਜੋ ਮਰਜ਼ੀ ਕਹੀ ਚੱਲਣ ਜੀ ਚੁਪਹਿਰੇ ਕੀ ਹੁੰਦੇ ਨੇ, ਆਹ ਕੀ ਹੁੰਦਾ, ਨਹੀਂ। ਅਸੀਂ ਦੂਜਿਆਂ ਦੇ ਮਗਰ ਲੱਗ ਕੇ ਪ੍ਰੇਮਾ ਭਗਤੀ ਵਾਲੀ ਲਾਈਨ ਨਹੀਂ ਛੱਡਣੀ। ਮੈਂ ਕਈ ਵਾਰੀ ਹੈਰਾਨ ਹੁੰਨਾ, ਹਿੰਦੂ ਧਰਮ ਦੇ ਕੋਈ ਮਹਾਂਪੁਰਖ ਹੋਣ ਨਾ, ਸਾਡਾ ਫਰਜ਼ ਹੈ ਹਰੇਕ ਦਾ ਸਤਿਕਾਰ ਆਪਾਂ ਕਰਨਾ। ਹਿੰਦੂ ਧਰਮ ਦਾ ਕੋਈ ਮਹਾਂਪੁਰਖ ਹੈ, ਉਹਨਾਂ ਦੇ ਦਰ ਦੇ ਉੱਤੇ ਜਦੋਂ ਭੀੜਾਂ ਪੈਂਦੀਆਂ ਨਾ, ਕਦੀ ਵੀ ਦੂਜਾ ਮਹਾਂਪੁਰਸ਼ ਉਹਨਾਂ ਦੇ ਉਲਟ ਨਹੀਂ ਬੋਲਦਾ। ਕਦੀ ਤੁਸੀਂ ਨੋਟ ਕਰਿਓ, ਕਦੀ ਨਹੀਂ ਬੋਲੇਗਾ ਉਲਟ। ਜੀ ਉਹਦੇ ਭੀੜਾਂ ਕਿਉਂ ਪੈ ਗਈਆਂ, ਉਹ ਆਪਣਾ ਕੰਮ ਕਰ ਰਿਹਾ, ਦੂਜਾ ਆਪਣਾ ਕੰਮ ਕਰ ਰਿਹਾ। ਪਰ ਸਾਡੇ ਕਿਤੇ ਕਿਸੇ ਜਗ੍ਹਾ ਦੇ ਉੱਤੇ ਧਾਰਮਿਕ ਸਥਾਨ ਦੇ ਉੱਤੇ ਸੰਗਤਾਂ ਦੀਆਂ ਰੌਣਕਾਂ ਵੱਧ ਲੱਗਣੀਆਂ ਸ਼ੁਰੂ ਹੋ ਜਾਣ, ਦੂਜੇ ਨਹੀਂ ਆਪਣੇ ਸਿੱਖ ਭਰਾ ਹੀ ਲੱਤਾਂ ਖਿੱਚਣ ਵਾਸਤੇ ਆ ਜਾਂਦੇ ਨੇ। ਉਹ ਇਦਾਂ ਨਹੀਂ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਆਹ ਨਹੀਂ। ਉਹ ਨਹੀਂ ਭਾਈ, ਕਿੰਤੂ ਪਰੰਤੂ ਚ ਨਹੀਂ। ਉਹ ਬਾਬਾ ਦੀਪ ਸਿੰਘ ਜੀ ਦੇ ਨਾਲ ਸ਼ਰਧਾ ਬਣਾਉਣ ਵਾਲਿਆਂ ਦੀ ਲਾਈਨ 'ਚ ਆਓ। ਕਦੀ ਇਹ ਕੰਮ ਕਰਕੇ ਤੇ ਦੇਖੋ, ਜੇ ਬਾਬਾ ਖੰਡੇ ਵਾਲਾ ਤੁਹਾਡਾ ਕੋਈ ਕੰਮ ਰੁਕਿਆ ਰਹਿਣ ਦੇਵੇਗਾ ਤਾਂ ਕਹਿ ਦੇਣਾ। ਤੁਹਾਡੀਆਂ ਹੁਣ ਝੋਲੀਆਂ ਭਰ ਰਹੀਆਂ ਨਾ ਸਭ ਦੀਆਂ, 10 ਨੂੰ ਹੋਰ ਜੋੜੋ, ਹੋਰ ਚੁਪਹਿਰਿਆਂ 'ਚ ਲਿਆਓ। 27 ਤਰੀਕ ਦੀ ਰੂਟੀਨ ਪੱਕੀ ਦਿਲ ਦੇ ਉੱਤੇ ਨੋਟ ਕਰ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸ਼ਕਤੀਆਂ ਸਾਡੇ ਅੰਦਰ ਹੀ ਨੇ। ਖੁਦ ਦੇ ਉੱਤੇ ਭਰੋਸਾ ਕਰ ਲਓ। ਆਪਣੇ ਉੱਤੇ ਭਰੋਸਾ ਕਰਨ ਤੋਂ ਬਾਅਦ ਆਪਣੇ ਖੁਦਾ ਦੇ ਉੱਤੇ, ਖੁਦਾ ਸਾਡਾ ਕੋਈ ਹੋਰ ਨਹੀਂ, ਖੁਦਾ ਗੁਰੂ ਰਾਮਦਾਸ, ਖੁਦਾ ਬਾਬਾ ਦੀਪ ਸਿੰਘ। ਫਿਰ ਕੋਈ ਕੰਮ ਰੁਕਣ ਨਹੀਂ ਜੇ ਲੱਗਿਆ, ਕੋਈ ਨਹੀਂ ਰੁਕਦਾ ਕਰ। ਅਗਲੀ ਗੱਲ ਸੁਣ, ਜੀਵਨ ਦੇ ਪ੍ਰਤੀ ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਰੱਖੋ, ਬੰਦੇ ਨੂੰ ਇੰਨਾ ਸਾਵਧਾਨ ਹੋਣਾ ਚਾਹੀਦਾ ਹੈ, ਨਾ ਭੂਤਕਾਲ ਦੀ ਤੇ ਨਾ ਭਵਿੱਖਕਾਲ ਦੀ ਚਿੰਤਾ ਰੱਖਣੀ ਚਾਹੀਦੀ। ਜਿਹੜਾ ਬੀਤ ਗਿਆ ਨਾ ਸਮਾਂ, ਉਹਦੀ ਵੀ ਚਿੰਤਾ ਨਾ ਰੱਖੋ, ਜਿਹੜਾ ਆਉਣਾ ਉਹਦੀ ਵੀ ਚਿੰਤਾ ਨਾ ਰੱਖੋ, ਕਿਉਂਕਿ ਜਿਹੜਾ ਬੀਤਿਆ ਉਹ ਤੇ ਹੁਣ ਹੈ ਨਹੀਂ, ਉਹ ਤੇ ਬੀਤ ਹੀ ਗਿਆ, ਖਤਮ ਹੈ। ਜਿੰਨਾ ਮਰਜ਼ੀ ਜ਼ੋਰ ਲਾ ਲਓ, ਸਮਾਂ ਥੋੜੀ ਆ ਸਕਦਾ ਦੁਬਾਰਾ। ਪਿਛਲੇ ਸਮੇਂ ਦੀ ਚਿੰਤਾ ਨਾ ਕਰੋ, ਕਿਉਂਕਿ ਉਹ ਹੈ ਨਹੀਂ, ਭਵਿੱਖ ਅਜੇ ਆਇਆ ਨਹੀਂ। ਜਿਹੜਾ ਸਾਡੇ ਹੱਥ ਵਿੱਚ ਹੈ ਨਾ, ਉਹਦੀ ਚਿੰਤਾ ਕਰੋ। ਆ ਸਮਾਂ ਹੁਣ ਸਾਡੇ ਹੱਥ ਵਿੱਚ ਹੈ। ਬਾਬਾ ਦੀਪ ਸਿੰਘ ਜੀ ਦੀ ਗੋਦੀ 'ਚ ਬੈਠੇ ਆ ਨਾ, ਕਰੋ ਕਮਾਈ, ਇੱਕ ਵੀ ਸਾਹ ਖਾਲੀ ਨਾ ਜਾਣ ਦਿਓ ਸਿਮਰਨ ਤੋਂ ਬਿਨਾਂ। ਕਰੋ ਕਮਾਈ,
ਇੱਕ ਵੀ ਸਾਹ ਬਾਬਾ ਦੀਪ ਸਿੰਘ ਦੇ ਨਾਮ ਤੋਂ ਬਿਨਾ ਨਾ ਜਾਣ ਦਿਓ, ਕਰੋ ਕਮਾਈ। ਇਹ ਆਪਣੇ ਵਰਤਮਾਨ ਦੀ ਚਿੰਤਾ ਕਰ ਲਓ, ਵਰਤਮਾਨ ਨੂੰ ਸੰਭਾਲ ਲਓ। ਸੱਚੀ ਗੱਲ ਏ ਜਿੰਨੇ ਵਰਤਮਾਨ ਨੂੰ ਸੰਭਾਲ ਲਿਆ ਨਾ, ਉਹਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਰਹਿੰਦੀ। ਉਹਦੇ ਭਵਿੱਖ ਦੀ ਚਿੰਤਾ ਬਾਬਾ ਦੀਪ ਸਿੰਘ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ। ਟੈਨਸ਼ਨ ਨਹੀਂ ਲੈਣੀ, ਕਿਉਂਕਿ ਜਿਹੜਾ ਅਤੀਤ ਹੈ ਉਹ ਮਰ ਚੁੱਕਿਆ ਹੈ। ਭਾਵ ਪਿਛਲਾ ਸਮਾਂ ਹੈ ਹੀ ਨਹੀਂ, ਖਤਮ ਹੈ, ਖਤਮ। ਉਹਦੀ ਟੈਨਸ਼ਨ ਕਾਹਦੀ? ਤੇ ਜਿਹੜਾ ਭਵਿੱਖ ਹੈ ਉਹਦਾ ਜਨਮ ਨਹੀਂ ਹੋਇਆ, ਉਹਦੀ ਟੈਨਸ਼ਨ ਕਾਹਦੀ? ਅਸੀਂ ਤੇ ਵਰਤਮਾਨ ਦੀ ਟੈਨਸ਼ਨ ਰੱਖਣੀ ਇਸ ਸਮੇਂ ਤੇ। ਜਿਨਨੇ ਇਸ ਸਮੇਂ ਨੂੰ ਸੰਭਾਲ ਲਿਆ, ਭਵਿੱਖ ਦੀ ਚਿੰਤਾ ਉਹਦੀ ਨਹੀਂ ਰਹਿਣੀ, ਬਾਬਾ ਦੀਪ ਸਿੰਘ ਜੀ ਦੀ ਬਣ ਜਾਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਪੁੱਛ ਲਾਂ ਚੜ੍ਹਦੀ ਕਲਾ ਚ ਓ ਸਤਿ ਸ੍ਰੀ ਅਕਾਲ। ਵਾਹ ਵਾਹ, ਤੁਹਾਡੀ ਚੜ੍ਹਦੀ ਕਲਾ ਵੇਖ ਕੇ ਮੇਰੇ ਅੰਦਰ ਵੀ ਚੜ੍ਹਦੀ ਕਲਾ ਹੋਰ ਆ ਜਾਂਦੀ ਹੈ, ਹੋਰ। ਔਰ ਬੜੀ ਖੁਸ਼ੀ ਮੈਨੂੰ ਹੁੰਦੀ, ਬੜੀ ਖੁਸ਼ੀ ਕਿ ਚੁਪਹਿਰਿਆਂ ਦੇ ਵਿੱਚ ਤੁਸੀਂ ਪੰਜਾਂ ਨੂੰ ਲੈ ਕੇ ਆਉਂਦੇ ਹੋ ਨਾ, ਜਦੋਂ ਬਾਬਾ ਦੀਪ ਸਿੰਘ ਵੇਖਦੇ ਨਹੀਂ ਹੋਣਗੇ ਤੁਹਾਡੇ ਵੱਲ ਕਿ ਮੇਰੀ ਧੀ ਨੇ ਪੰਜਾਂ ਨੂੰ 10 ਨੂੰ ਹੋਰ ਜੋੜਤਾ ਹੈ, ਮੇਰੇ ਪੁੱਤ ਨੇ 10 ਨੂੰ ਹੋਰ ਜੋੜਤਾ ਹੈ, ਇਹਦਾ ਕੰਮ ਮੈਂ ਪਹਿਲੇ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਇਹ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਜੀਵਨ ਦੇ ਵਿੱਚ ਇੰਨੇ ਵਿਅਸਤ ਹੋ ਜਾਓ, ਇੰਨੇ ਵਿਅਸਤ, ਆਪਣੇ ਆਪ ਨੂੰ ਇੰਨਾ ਵਿਅਸਤ ਕਰ ਲਓ, ਇੰਨਾ ਬਿਜ਼ੀ ਕਰ ਲਓ ਕਿ ਪਛਤਾਵਾ, ਦੁੱਖ, ਡਰ, ਨਫ਼ਰਤ, ਇਹਨਾਂ ਚੀਜ਼ਾਂ ਨੂੰ ਯਾਦ ਰੱਖਣ ਦਾ ਕੋਈ ਟਾਈਮ ਹੀ ਨਾ ਮਿਲੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਿਜ਼ੀ ਕਰ ਲਓ। ਨੌਕਰੀ ਤੇ ਗਏ ਹੋ ਨਾ, ਕੰਮ ਕਰ ਰਹੇ ਹੋ, ਨੌਕਰੀ ਕਰ ਰਹੇ, ਨਾਲ ਨਾਲ ਸਿਮਰਨ ਕਰੀ ਚੱਲੋ, ਧਿਆਨ ਉੱਧਰ ਰੱਖੋ, ਹੈ ਜੀ। ਵੇਲੇ ਜੇ ਬੈਠੇ ਹੋ ਨਾ ਘਰ, ਵੇਲੇ ਨਾ ਬੈਠੋ। ਅੱਛਾ ਮੈਨੂੰ 1 ਘੰਟੇ ਦਾ ਟਾਈਮ ਮਿਲਿਆ, ਚੱਲ ਇੱਕ ਪਾਠ ਸੁਖਮਨੀ ਸਾਹਿਬ ਕਰਨਾ, ਆਪਣੇ ਬਾਪੂ ਨਾਲ ਯਾਰੀ ਵਧਾ ਲਵਾਂ। ਰਿਸ਼ਤੇਦਾਰਾਂ ਨੂੰ ਫੋਨ ਲਾਉਨੇ ਆ ਨਾ, ਬਾਪੂ ਨੂੰ ਵੀ ਫੋਨ ਲਾਇਆ ਕਰੋ, ਵੱਧ ਤੋਂ ਵੱਧ ਲਾਇਆ ਕਰੋ, ਵੱਧ ਤੋਂ ਵੱਧ, ਹੈ ਜੀ। ਵੱਧ ਤੋਂ ਵੱਧ ਬਾਪੂ ਜੀ ਨਾਲ ਗੱਲਾਂ ਕਰਿਆ ਕਰੋ, ਵੱਧ ਤੋਂ ਵੱਧ ਉਹਨਾਂ ਦੇ ਨੇੜੇ ਬੈਠਿਆ ਕਰੋ। ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਓ, ਅੱਜ ਮੇਰਾ ਦਿਨ ਖਾਲੀ ਏ, ਅੱਜ ਮੇਰੀ ਨੌਕਰੀ ਤੋਂ ਵੀ ਛੁੱਟੀ ਏ, ਚੱਲ ਅੱਜ ਐਤਵਾਰ ਦਾ ਦਿਨ ਨਹੀਂ, ਰਾਮ ਤੀਰਥ ਰੋਡ ਚੁਪਹਿਰਾ ਨਹੀਂ ਹੋਣਾ, ਚੱਲ ਮੈਂ ਘਰ ਹੀ ਕੱਟ ਲੈਣਾ ਵੀ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਅੱਗੇ ਵੀ ਕਿਹਾ ਸੀ, ਚੁਪਹਿਰੇ ਦਾ ਮਤਲਬ ਚੌਪਹਿਰਾ, ਪੈਰਾਂ ਦਾ ਚੌਥਾ ਹਿੱਸਾ ਬਾਬੇ ਦੇ ਲੇਖੇ ਲਾਉਣਾ, ਉਹਨੂੰ ਕਹਿੰਦੇ ਚੁਪਹਿਰਾ। 8 ਪੈਰ ਨੇ, 3 ਘੰਟਿਆਂ ਦਾ ਇੱਕ ਪੈਰ, 24 ਘੰਟੇ, 24 ਘੰਟਿਆਂ ਦਾ ਚੌਥਾ ਹਿੱਸਾ, ਭਾਵ 6 ਘੰਟੇ ਬਾਬੇ ਦੇ ਲੇਖੇ ਲਾਉਣੇ, ਉਹਨੂੰ ਕਹਿੰਦੇ ਚੁਪਹਿਰਾ। ਮੇਰਾ ਦਿਨ ਖਾਲੀ ਹੈ, ਚੱਲ ਮੈਂ ਘਰ ਹੀ ਚੁਪਹਿਰਾ ਕੱਟ ਲੈਣਾ, ਹੈ ਜੀ। ਆਪਣੇ ਆਪ ਨੂੰ ਬਿਜ਼ੀ ਰੱਖੋ। ਸੱਚੀ ਗੱਲ ਹੈ, ਜੀਵਨ ਦੇ ਵਿੱਚ ਜਿਹੜਾ ਖਾਲੀ ਵਿਅਕਤੀ ਹੈ ਨਾ, ਖਾਲੀ ਬੰਦਾ, ਸਭ ਤੋਂ ਜ਼ਿਆਦਾ ਦੁਖੀ ਉਹੀ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਛੋਟੇ ਬੱਚੇ ਬੈਠੇ ਨੇ, ਸਕੂਲ ਗਏ, 5-6 ਘੰਟੇ ਬਿਜ਼ੀ ਹੋ ਗਏ, ਆਏ ਟਿਊਸ਼ਨ ਤੇ ਚਲੇ ਗਏ। ਟਿਊਸ਼ਨ ਤੋਂ ਬਾਅਦ ਮੈਂ 1 ਘੰਟਾ ਹੁਣ ਬੱਚਿਆਂ ਨਾਲ ਖੇਡਣਾ ਹੈ, ਮਿੱਤਰਾਂ ਦੋਸਤਾਂ ਨਾਲ ਖੇਡ ਕੇ ਮੈਂ ਯੋਗਾ ਕਲਾਸ ਤੇ ਜਾਣਾ ਹੈ, ਮੈਂ ਫਲਾਣੀ ਕਲਾਸ ਤੇ ਜਾਣਾ। ਇਦਾਂ ਬਿਜ਼ੀ ਰੱਖਣ ਬੱਚੇ ਵੀ ਆਪਣੇ ਆਪ ਨੂੰ। ਅੱਧਾ ਘੰਟਾ ਮੈਂ ਨਿਤਨੇਮ ਕਰਨਾ ਹੈ, ਘੰਟਾ ਪਾਠ ਕਰਨਾ ਹੈ। ਵੱਡੇ ਜਿਹੜੇ ਨੇ ਆਪਣੇ ਹਿਸਾਬ ਨਾਲ ਆਪਣੇ ਆਪ ਨੂੰ ਬਿਜ਼ੀ ਕਰ ਲਓ, ਕਿ ਇੰਨਾ ਆਪਣੇ ਆਪ ਨੂੰ ਬਿਜ਼ੀ ਕਰ ਲਓ ਕਿ ਜੀਵਨ ਦੇ ਵਿੱਚ ਦੁੱਖ ਦੀ, ਚਿੰਤਾ ਦੀ, ਡਰ ਦੀ, ਹੈ ਜੀ, ਨਫ਼ਰਤ ਦੀ, ਆ ਚੀਜ਼ਾਂ ਦੀ ਕੋਈ ਜਗ੍ਹਾ ਹੀ ਨਾ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਪਛਤਾਵੇ ਦੀ ਕੋਈ ਜਗ੍ਹਾ ਹੀ ਨਾ ਬਚੇ। ਮੇਰੇ ਕੋਲ ਟਾਈਮ ਹੀ ਨਹੀਂ ਪਛਤਾਵਾ ਕਰਨ ਦਾ, ਦੂਜਾ ਨਹੀਂ ਕਰਦਾ, ਮੈਂ ਕਿਉਂ ਕਰਾਂ? ਉਹਨੂੰ ਕੋਈ ਗੱਲ ਨਹੀਂ, ਮੈਂ ਉਹਦੇ ਲਈ ਆਤਮ ਹੱਤਿਆ ਕਰਾਂ, ਇਹ ਕਿਉਂ? ਮੈਂ ਕਿਉਂ ਨੈਗੇਟਿਵ ਹੋਵਾਂ? ਦੂਜੇ ਨੇ ਮੇਰੀ ਚਿੰਤਾ ਨਹੀਂ ਰੱਖੀ, ਮੈਂ ਉਹਦੀ ਕਿਉਂ ਕਰਾਂ? ਮੈਂ ਤੇ ਆਪਣੇ ਬਾਪੂ ਦੀ ਚਿੰਤਾ ਕਰਨੀ ਜਿਹੜਾ ਸਭ ਦੀ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪ ਸਬਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 681 ਨੰਬਰ ਦੇ ਉੱਤੇ ਦਰਜ 681 ਨੰਬਰ ਅੰਗ ਦੇ ਉੱਤੇ ਦਰਜ ਇਹ ਬੋਲ, ਜੋ ਮੰਗੇ ਠਾकुर अपने ते सोई सोई, नानक दास मुख ते जो बोले इहां उहां सच होवे। करियो जी कृपा। सोई सोई देवे, सोई सोई देवे, सोई सोई देवे, सोई सोई देवे। बोलो सोई सोई देवे, सोई सोई देवे। जो मांगे ठाकुर अपने ते, ठाकुर अपने ते, जी जो मांगे ठाकुर अपने ते, जो मांगे ठाकुर अपने ते, सोई सोई देवे, सोई सोई देवे। पढ़ो सोई सोई देवे। धन गुरु रामदास जी। सोई सोई देवे, सोई सोई देवे। धन गुरु रामदास जी। धन गुरु रामदास जी, प्यार दा लखन जी। धन बाबा दीप सिंह जी, रखो धन बाबा। दीप सिंह जी। चतुर दिशा कीनो बल अपना, सिर ऊपर करता रे हो। पढ़ो चतुर दिशा कीनो बल अपना, सिर ऊपर करता रे हो। कृपा कटाक्ष अवलोकन कीनो, दास का दुख बिदारियो। सोई सोई देवे, सोई सोई देवे। बोलो जी बोलो सोई सोई देवे, सोई सोई देवे।
सोई देवे सोई सोई देवे बोलो सोई सोई देवे सोई सोई जो मांगे ठाकुर अपने दे जो मांगे ठाकुर अपने जी सोई सोई देवे सोई सोई जी नानक दास मुख ते जो बोले नानक दास मुख ते जो बोले इहा उहा सच होवे सोई सोई देवे सोई सोई देवे सोई सोई देवे सोई सोई देवे मांगे ठाकुर अपने ते मांगे ठाकुर अपने ते सोई सोई देवे सोई सोई देवे सोई सोई देवे सोई सोई देवे इच्छा पूरक सर्ब सुख दाता हरे इच्छा पूरक सर्ब सुख दाता हर जाके बस है काम तेना जाके बस है काम तेना सोए सार त्याय मेरे जीणे ओ ऐसा हर त्याय मेरे जियरे सर्ब सुख पावे मेरे मना सर्व सुख पावे मेरे मना सोई सोई देवे सोई सोई देवे सोई सोई देवे सोई सोई देवे साचे साहिबा साचे साहिबा साचे साहिबा साचे साहिबा ध्याना ही करते रे ध्याना ही करते रे जी करता तेरे सब किछ है करता तेरे सब किछ है जिस दे सो पावे जिस देह सो पावे जी सोई सोई देवे सोई सोई देवे सोई सोई कटो देवे झोलिया सोई सोई देवे जी देता दे लेंदे थक पाए देदा दे लेंदे थक पाए जुगा जुगंतर खाई खाए जुगा जुगंतर खाहे खाहे सोई सोई देवे सोई सोई देवे सोई सोई देवे सोई सोई देवे जी सोई सोई देवे
ਦੀਆਂ ਦਾਤਾਂ ਦਿੰਦਾ। ਲੈ ਲੋ ਨਾਮ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਸੋਈ ਸੋਈ ਦੇਵੇ, ਸੋਈ ਸੋਈ ਦੇਵੇ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਜੀ ਸੋਈ ਸੋਈ ਦੇਵੇ, ਸੋਈ ਸੋਈ ਦੇਵੇ, ਸੋਈ ਸੋਈ ਦੇਵੈ, ਸੋਈ ਸੋਈ ਦੇਵੈ, ਸੋਈ ਸੋਈ ਦੇਵੇ, ਸੋਈ ਸੋਈ ਦੇਵੇ। ਸਤਿ ਸ੍ਰੀ ਅਕਾਲ। ਮੇਰੇ ਗੁਰੂ ਰਾਮਦਾਸ ਏਡੇ ਵੱਡੇ ਨੇ, ਜਿਹੜਾ ਜਿਹੜੀ ਭਾਵਨਾ ਕਰਕੇ ਪਿਤਾ ਜੀ ਨੂੰ ਆਰਾਧਦਾ, ਬਾਪੂ ਜੀ ਉਹਦੀ ਭਾਵਨਾ ਮੁਤਾਬਕ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ। ਇੱਕ ਤੇ ਮੈਂ ਮੰਗਿਆ, ਬਾਪੂ ਜੀ ਨੇ ਮੇਰੀ ਝੋਲੀ ਭਰਤੀ। ਤੇ ਜੇ ਮੌਜ ਵਿੱਚ ਆ ਜਾਣ ਨਾ, ਜਿਹੜੀ ਦਾਤ, ਜਿਹੜੀ ਸੋਚ ਵੀ ਨਹੀਂ ਨਾ ਹੁੰਦੀ ਬੰਦੇ ਦੇ ਅੰਦਰ, ਜਿਹੜੀ ਸੋਚ ਵੀ ਨਹੀਂ ਹੁੰਦੀ, ਮਾਲਕ ਮੌਜ ਵਿੱਚ ਆ ਜਾਵੇ, ਸੋਚ ਤੋਂ ਪਰੇ ਦੀਆਂ ਦਾਤਾਂ ਨਾਲ ਵੀ ਝੋਲੀਆਂ ਭਰ ਦਿੰਦਾ ਹੈ। ਹਾਂਜੀ, ਇੱਕ ਹੋਰ ਸ਼ਰਧਾ ਦੀ ਗੱਲ ਕਰਾਂ। ਇੱਕ ਤੇ ਹੈ ਜੋ ਮੈਂ ਮੰਗਿਆ ਮੈਨੂੰ ਦੇ ਦਿੱਤਾ, ਇੱਕ ਹੈ ਮੇਰੀ ਸੋਚ ਤੋਂ ਪਰੇ ਦੀਆਂ ਦਾਤਾਂ ਨਾਲ ਮੈਨੂੰ ਨਵਾਜ਼ ਦਿੱਤਾ। ਇੱਕ ਹੈ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਏਡੇ ਵੱਡੇ ਨੇ, ਜਦੋਂ ਸ਼ਰਧਾ ਤੇ ਭਾਵਨਾ ਉਹਨਾਂ ਦੇ ਉੱਤੇ ਬਣਾਉਂਦੇ ਆ, ਉਹਨਾਂ ਦੇ ਉੱਤੇ ਭਰੋਸਾ ਕਰਦੇ ਆ, ਉਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਆ, ਏਡਾ ਵੱਡਾ ਹੈ ਮੇਰਾ ਦਾਤਾ, ਏਡਾ ਵੱਡਾ ਹੈ, ਏਡਾ ਵੱਡਾ ਹੈ, ਸਾਡੀ ਸੋਚ ਤੋਂ ਪਰੇ ਦੀਆਂ ਦਾਤਾਂ ਵੀ ਦਿੰਦਾ ਹੈ ਤੇ ਇੰਨਾ ਨਵਾਜਦਾ ਹੈ। ਕੱਲਾ ਸਾਨੂੰ ਦਾਤਾਂ ਨਹੀਂ ਦਿੰਦਾ, ਸਾਨੂੰ ਦਾਤਾਂ ਦੇਣ ਵਾਲਾ ਬਣਾ ਦਿੰਦਾ ਹੈ। ਬੋਲੇ ਸੋਨਹਾਲ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਦਾਤਾਂ ਜੀ। ਦੇਣ ਵਾਲਾ ਬਣਾ ਦਿੰਦੇ ਨੇ, ਦਾਤਾਂ ਦੇਣ ਵਾਲਾ, ਖੁਦਾ ਬਣਾ ਦਿੰਦੇ ਨੇ। ਬੰਦੇ ਨੂੰ ਹੀ ਖੁਦਾ ਬਣਾਤਾ, ਬੰਦੇ ਨੂੰ ਹੀ। ਬਾਬਾ ਦੀਪ ਸਿੰਘ ਜੀ ਨੂੰ ਖੁਦਾ ਨਹੀਂ ਬਣਾਇਆ, ਦੱਸੋ ਹਾਂਜੀ। ਬਾਬਾ ਦੀਪ ਸਿੰਘ ਜੀ ਨੂੰ ਖੁਦਾ ਬਣਾਤਾ, ਇੰਨੀਆਂ ਬਖਸ਼ਿਸ਼ਾਂ ਦੇਤੀਆਂ ਉਹ ਦੀਪ ਸਿੰਘ, ਜਿਹਦੇ ਵੱਲ ਤੇਰੀ ਨਜ਼ਰ, ਉਹਦੇ ਵੱਲ ਮੇਰੀ ਨਜ਼ਰ, ਜਿਹਦੇ ਉੱਤੇ ਤੂੰ ਤਰੁੱਠੇਗਾ, ਉਹਦੇ ਉੱਤੇ ਮੈਂ ਤਰੁੱਠਾਂਗਾ। ਉਹ ਦੀਪ ਸਿੰਘ, ਅੱਜ ਤੋਂ ਖੀਸਾ ਮੇਰਾ, ਹੱਥ ਤੇਰਾ ਵਰਤੇਗਾ। ਉਹ ਦੀਪ ਸਿਆ, ਜਿਹਦੇ ਵੱਲੋਂ ਨਿਗਾਹ ਤੂੰ ਫੇਰ ਲੇਗਾ ਨਾ, ਦੁਨੀਆ ਦੀ ਕੋਈ ਤਾਕਤ ਨਹੀਂ ਉੱਥੇ ਕੋਈ ਮੇਰੀ ਵੀ ਨਿਗਾਹ ਪਵਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੰਦੇ ਨੂੰ ਖੁਦਾ ਬਣਾਤਾ, खुदा मौज में जब आ गए कतरे से दरिया कर दिया, नदरे रहमत जिस पर पड़ी बंदे से खुदा कर दिया। है जी, आखो धन गुरु रामदास जी। धन गुरु रामदास जी। भाई शालो जी नूं खुदा नहीं बनाया, दसो शालो जी एक पाथी दे बदले एक पुत्र कहा है, जेड़ा एक पाथी गुरु घर च चढ़ाएगा उन्होंने एक पुत मिलेगा। भाई शालो जी आ की कीता, एडा सस्ता सौदा। ते भाई शालो जी ने बड़े निमाणे पंचे खत जोड़े, कहंदे महाराज गुरु रामदास, सतगुरु गुरु रामदास जी दे भरोसे ते मैं
ਮਾਲਕ ਜੀ ਦੇ ਭਰੋਸੇ ਦੇ ਉੱਤੇ ਮੈਂ ਬਚਨ ਕੀਤਾ, ਕੋਈ ਆਪਣੇ ਬਲ ਨਾਲ ਨਹੀਂ ਕੀਤਾ। ਮਾਲਕ ਜੀ ਜੋ ਕੁਝ ਵੀ ਮੈਂ ਬਚਨ ਕੀਤਾ ਹੈ ਨਾ, ਮੈਂ ਆਪਣੇ ਬਲ ਨਾਲ ਨਹੀਂ ਕੀਤਾ, ਮੈਂ ਤੁਹਾਡੇ ਬਲ ਦੇ ਨਾਲ ਕੀਤਾ ਹੈ। ਜੇ ਮੈਂ ਇਹ ਬਚਨ ਕਰ ਦਿੱਤਾ ਹੈ ਕਿ ਇੱਕ ਪਾਥੀ ਦੇ ਬਦਲੇ ਇੱਕ ਪੁੱਤ, ਤੇ ਮਹਾਰਾਜ ਤੁਹਾਡਾ ਘਰ ਕਿਹੜਾ ਛੋਟਾ, ਤੁਸੀਂ ਭਰਦੇ ਹੋ ਝੋਲੀਆਂ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੰਦੇ ਨੂੰ ਵੀ ਖੁਦਾ ਬਣਾ ਦਿੰਦਾ ਮਾਲਕ। ਭਾਈ ਸ਼ਾਲੋ ਜੀ ਨੂੰ ਵੀ ਬਚਨ ਕੀਤਾ, ਰਾਮਦਾਸ ਗੁਰ ਮੁਖੋਂ ਉਚਾਰਾ, ਅਨਨ ਭਗਤ ਸ਼ਾਲੋ ਮਮ ਪਿਆਰਾ। ਇਹ ਗੁਰ ਸਿੱਖੀ ਕੇ ਕੋਤਵਾਲ, ਖਰੇ ਖੋਟੇ ਕੀ ਕਰੇ ਸੰਭਾਲ। ਤੇਰੇ ਦਰ ਦੇ ਉੱਤੇ ਆ ਕੇ ਖਰਿਆਂ ਦੀਆਂ ਝੋਲੀਆਂ ਤੇ ਭਰਨਗੀਆਂ, ਪਰ ਸ਼ਾਲੋ ਤੇਰੇ ਦਰ ਤੋਂ ਕੋਈ ਖੋਟਾ ਵੀ ਖਾਲੀ ਨਹੀਂ ਮੁੜਿਆ ਕਰੇਗਾ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਆ ਉਹ ਮਾਲਕ ਹੈ ਜਿਹਦੇ ਦਰ ਦੇ ਉੱਤੇ ਅਸੀਂ ਬੈਠੇ ਆ ਨਾ, ਸਾਡੀਆਂ ਝੋਲੀਆਂ ਤੇ ਭਰਦਾ ਹੀ ਭਰਦਾ, ਸਾਨੂੰ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਹੈ। ਜਿਹੜੀਆਂ ਚੀਜ਼ਾਂ ਸੋਚੀਆਂ ਵੀ ਨਹੀਂ ਹੁੰਦੀਆਂ। ਬੀਬੀ ਸੁਲੱਖਣੀ ਤੇ ਆ ਗਈ ਇੱਕ ਪੁੱਤ ਲੈਣ, ਮਰ ਪੁੱਤ ਦਿਓ। ਇੱਕ ਪੁੱਤ ਲੈਣ ਆਈ ਸੀ ਨਾ, ਮਰ ਕਹਿੰਦੇ ਤੇਰੇ ਕਰਮਾਂ 'ਚ ਨਹੀਂ, ਰੋਂਦੀ ਰੋਂਦੀ ਬਾਹਰ ਚਲੀ ਗਈ। ਅਜੇ ਭਰੋਸਾ ਨਹੀਂ ਸੀ ਆਇਆ। ਜਦੋਂ ਬਾਹਰ ਗਈ ਰੋਂਦੀ ਰੋਂਦੀ, ਤੇ ਗੁਰੂ ਦੇ ਪਿਆਰਿਆਂ ਦਾ ਮੇਲ ਹੋ ਗਿਆ। ਉਹ ਕਹਿੰਦੇ ਰੋ ਕਿਉਂ ਰਹੀ ਹੈ? ਕਹਿੰਦੀ ਰੋਵਾਂ ਨਾ ਤੇ ਕੀ ਕਰਾਂ, ਇੰਨੀਆਂ ਥਾਵਾਂ ਤੇ ਗਈ, ਸਭ ਨੇ ਰੇਤ ਦੀ ਬੁੱਕ ਮਾਰੀ, ਪਰ ਤੇਰੇ ਗੁਰੂ ਨੇ ਤੇ ਪੱਥਰ ਮਾਰ ਦਿੱਤਾ। ਇੰਨੀਆਂ ਥਾਵਾਂ ਤੇ ਗਈ, ਸਭ ਨੇ ਕਿਹਾ ਪੁੱਤਰ ਹੋਏਗਾ, ਪਰ ਗੁਰੂ ਨੇ ਤੇ ਨਾ ਕਰਤੀ। ਦੱਸ ਰੋਵਾਂ ਨਾ ਤੇ ਕੀ ਕਰਾਂ? ਤੇ ਉਹ ਗੁਰੂ ਦੇ ਪਿਆਰੇ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ ਬੀਬਾ, ਜਦੋਂ ਮਾਰਨ ਨੇ ਕਿਹਾ ਨਾ ਤੇਰੇ ਕਰਮਾਂ 'ਚ ਨਹੀਂ ਲਿਖਿਆ, ਉਸੇ ਵੇਲੇ ਫੜ ਲੈਂਦੀ ਚਰਨ ਤੇ ਕਹਿੰਦੀ ਮਹਾਰਾਜ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ। ਜੇ ਉੱਥੇ ਮੇਰੇ ਕਰਮਾਂ ਕਰਕੇ ਨਹੀਂ ਲਿਖਿਆ ਤੇ ਹੁਣ ਆਪਣੀ ਮਿਹਰ ਕਰਕੇ ਲਿਖ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਉੱਥੇ ਨਹੀਂ ਲਿਖਿਆ, ਹੁਣ ਆਪਣੀ ਮਿਹਰ ਕਰਕੇ ਲਿਖ ਦਿਓ, ਮਿਹਰ ਕਰਕੇ। ਤੇ ਤੁਹਾਨੂੰ ਪਤਾ ਹੀ ਹੈ, ਮੰਗਦੀ ਤੇ ਇੱਕ ਪੁੱਤ ਸੀ, ਪਰ 7 ਪੁੱਤਰਾਂ ਦੇ ਨਾਲ ਝੋਲੀਆਂ ਭਰਵਾ ਕੇ ਗਈ ਬੀਬੀ ਸੁਲੱਖਣੀ ਜੀ। ਇਹ ਮੇਰੀ ਬੇਨਤੀ ਪਿਆਰੇ, ਵੱਡਾ ਦਾਦੇ, ਵੱਡੀਆਂ ਦਾਤਾਂ ਮੰਗੀ ਹੈ, ਵੱਡੀਆਂ ਦਾਤਾਂ। ਆ ਵੀਜ਼ੇ ਵੂਜ਼ੇ ਲੱਗਣੇ ਤੇ ਬੜੀ ਨਾਰਮਲ ਜੀ ਗੱਲ ਹੈ ਉਹਦੇ ਲਈ, ਇਹ ਲਵਾਉਣੇ। ਕਈ ਕਹਿੰਦੇ ਜੀ ਮੇਰੀ ਤੇ ਰਿਫਿਊਜ਼ਲ ਆ ਗਈ। ਮੈਂ ਕਿਹਾ ਮੇਰੀ 2-3 ਵਾਰੀ ਆ ਗਈ, ਪਰ ਬਾਬੇ ਨੇ ਉਸ ਤੋਂ ਬਾਅਦ ਇਹੋ ਜਿਹਾ ਕੰਮ ਕਰਵਾਤਾ ਹੈ ਕਿ ਜਦੋਂ ਮਰਜ਼ੀ ਜਾਓ ਤੇ ਜਦੋਂ ਮਰਜ਼ੀ ਆਓ। ਤੇ ਕਈ ਵਾਰੀ ਇਹੋ ਜਿਹਾ ਬਾਬੇ ਨੇ ਵੱਡੀ ਦਾਤ ਦੇਣੀ ਹੋਵੇ ਨਾ, ਥੋੜਾ ਜਿਹਾ ਡਿੱਕਾ ਆ ਜਾਂਦਾ ਹੈ। ਨਦੀਆਂ ਤੇਜ਼ ਵਗਦੀਆਂ ਨਾ, ਪੱਥਰ ਆ ਗਏ ਰਾਹ 'ਚ, ਪਰ ਪੱਥਰਾਂ ਦੇ ਨਾਲ ਟਕਰਾ ਕੇ ਨਦੀ ਨੇ ਆਪਣਾ ਵਹਾਅ ਹੌਲੀ ਨਹੀਂ ਕੀਤਾ, ਅੱਗੇ ਹੋਰ ਤੇਜ਼ ਕਰ ਲਿਆ। ਬਸ ਆਹ ਚੀਜ਼ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਕਿਤੇ ਥੋੜੀ ਬਾੜੀ ਦਾਤ ਮਿਲਣ 'ਚ ਦੇਰੀ ਹੋ ਰਹੀ ਆ ਨਾ, ਮਹਾਰਾਜ ਨੇ ਵੱਡੀਆਂ ਦਾਤਾਂ ਦੇਣੀਆਂ ਨੇ, ਵੱਡੀਆਂ ਦਾਤਾਂ। ਇੰਤਜ਼ਾਰ ਕਰ, ਪ੍ਰੇਮ ਨਾਲ ਨਿਤਨੇਮ ਵਧਾ ਕੇ ਰੱਖ, ਪੈਰ ਨਾ ਛੱਡ, ਚਰਨ ਨਾ ਛੱਡ ਬਾਬੇ ਖੰਡੇ ਵਾਲੇ ਦੇ। ਬਾਬੇ ਨੇ ਕਿਰਪਾ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਓ ਅਖੀਰ ਤੇ 2-4 ਮਿੰਟ ਅਸੀਂ ਲਾਈ ਤੇਰੇ ਨਾਲ, ਸਾਡੀ ਤੋੜ ਨਿਭਾ ਜਾਵੇ। ਇਹ ਪੜ੍ਹ ਲਓ, ਫਿਰ ਸਮਾਪਤੀ ਕਰਾਂਗੇ। ਸਾਰੀ ਸੰਗਤ ਪਿਆਰ ਦੇ ਵਿੱਚ ਲਾਇਓ ਹਾਜ਼ਰੀ, ਕੋਈ ਰਸਨਾ ਮੰਝੀ ਨਾ ਰਹੇ, ਸਾਰੇ ਬੜੇ ਪਿਆਰ 'ਚ। ਅਸੀਂ ਲਈ ਤੇਰੇ ਨਾਲ, ਸਾਡੀ ਤੋੜ ਨਿਭਾ ਜਾਵੀਂ। ਅਸੀਂ ਲਈ ਤੇਰੇ ਨਾਲ,
ਕਰਦੇ ਮਾਣ, ਪਰ ਅੰਦਰ ਤੇ ਹਰ ਵੇਲੇ ਚੱਲਦਾ ਹੈ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਮੇਰੇ ਦਿਲ ਵਿੱਚ ਆਉਂਦੀ ਹੈ ਸਾਈਆਂ ਮੁੜ ਮੁੜ ਯਾਦ ਤੇਰੀ, ਗੱਲ ਬੱਕੜੀ ਪਾ ਮੈਨੂੰ ਘੁੱਟ ਸੀਨੇ ਲਾ ਜਾਵੀਂ, ਗੱਲ ਬੱਕੜੀ ਪਾ ਮੈਨੂੰ ਘੁੱਟ ਸੀਨੇ ਲਾ ਜਾਵੀਂ, ਸਾਡੀ ਡੁੱਬਦੀ ਬੇੜੀ ਨੂੰ, ਸਾਡੀ ਡੁੱਬਦੀ ਬੇੜੀ ਨੂੰ ਸਾਈਆਂ ਬੰਨੇ ਲਾ ਜਾਵੀਂ, ਅਸੀਂ ਲਾਈ ਤੇਰੇ ਨਾਲ ਸਾਡੀ ਤੋੜ ਨਿਭਾ ਜਾਵੀਂ, ਮੰਗੋ ਅਸੀਂ ਤੇਰੇ ਨਾਲ ਸਾਡੀ ਤੋੜ ਨਿਭਾ ਜਾਵੇ, ਜੀ ਅਸੀਂ ਲਾਈ ਤੇਰੇ ਨਾਲ ਸਾਡੀ ਤੋੜ ਨਿਭਾ ਜਾਵੀਂ, ਅਸੀਂ ਲਾਈ ਤੇਰੇ ਨਾਲ ਸਾਡੀ ਤੋੜ ਨਿਭਾ ਜਾਵੇ, ਜੀ ਅਸੀਂ ਲਾਈ ਤੇਰੇ ਨਾਲ ਸਾਡੀ ਤੋੜ ਨਿਭਾ ਜਾਵੀਂ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਪਠਾਨਕੋਟ, ਪਠਾਨਕੋਟ ਸ਼ੁਕਰਾਨਾ ਬਾਬਾ ਦੀਪ ਸਿੰਘ ਜੀ, ਗੁਰੂ ਰਾਮਦਾਸ ਜੀ ਦਾ, ਜਿਨ੍ਹਾਂ ਨੇ ਅੱਜ ਇਹ ਸਾਰੀ ਸੇਵਾ ਲਈ। ਸਿਰ ਝੁਕਾਓ, ਹੱਥ ਜੋੜੋ, ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। 1 ਅਕਤੂਬਰ ਦਿਨ ਐਤਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ਼ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਔਰ ਸਾਰੀ ਸੰਗਤ ਨੂੰ ਪਤਾ ਹੈ ਕਿ ਰਹਿਣ ਸਬਾਈ ਸਮਾਗਮਾਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ, ਕਿਵੇਂ ਇੱਕ ਇੱਕ ਦੀ ਫਰਿਆਦ ਨੂੰ ਸੁਣਦੇ ਨਹੀਂ, ਇੱਕ ਇੱਕ ਦੀ ਫਰਿਆਦ ਨੂੰ ਮੰਨਦੇ ਨੇ। ਮੇਰੀ ਬੇਨਤੀ ਪਿਆਰਿਓ, ਜਿਹੜੇ ਬਾਹਰੋਂ ਆਉਣ ਵਾਲੇ, ਦੂਰ ਦੁਰੇਡੇ ਤੋਂ ਆਉਣ ਵਾਲੇ, ਇਸ ਹਿਸਾਬ ਨਾਲ ਪ੍ਰੋਗਰਾਮ ਬਣਾਇਓ ਜਿਵੇਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ ਔਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਵੀ ਕਰ ਲਓ। ਅੰਮ੍ਰਿਤਸਰ ਸਾਹਿਬ ਯਾਤਰਾ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਆਉਣਾ ਹੈ। 1 ਅਕਤੂਬਰ ਦੁਪਹਿਰੀ 3 ਵਜੇ 4 ਵਜੇ ਦੇ ਕਰੀਬ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ। ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਚੌਂਕੜੇ ਮਾਰ ਕੇ ਫਿਰ ਬਾਪੂ ਜੀ ਦੀ ਗੋਦੀ ਦਾ ਆਨੰਦ ਲੈਣਾ ਹੈ। ਔਰ 3 ਵਜੇ ਤੱਕ ਜਿੱਥੇ ਰਹਿਣ ਸਬਾਈ ਸਮਾਗਮ, ਉੱਥੇ 2 ਅਕਤੂਬਰ ਨੂੰ ਸਵੇਰੇ ਤਕਰੀਬਨ 9 ਵਜੇ ਤੋਂ ਦੁਪਹਿਰੀ 2 ਵਜੇ ਤੱਕ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਹਦੇ ਵਿੱਚ ਕੀਰਤਨ ਸਮਾਗਮ ਵੀ ਹੋਏਗਾ ਔਰ ਸਮੂਹਿਕ ਤੌਰ ਦੇ ਉੱਤੇ ਬੱਚਿਆਂ ਦੀ ਦਸਤਾਰਬੰਦੀ ਦਾ ਵੀ ਪ੍ਰੋਗਰਾਮ ਹੈ। ਜਿਹੜੇ ਬੱਚਿਆਂ ਨੇ ਦਸਤਾਰ ਸਜਾਉਣੀ ਹੈ, ਉਹ ਮੇਰੀ ਬੇਨਤੀ ਪਿਆਰਿਓ, ਉਹ 2 ਅਕਤੂਬਰ ਨੂੰ ਤਕਰੀਬਨ 11 ਕੁ ਵਜੇ ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਦਸਤਾਰਾਂ ਤੁਹਾਨੂੰ ਬਿਲਕੁਲ ਭੇਟਾ ਰਹਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਤੋਂ ਹੀ ਮਿਲ ਜਾਣਗੀਆਂ। ਤੁਸੀਂ ਵੱਧ ਤੋਂ ਵੱਧ ਵਹੀਰਾਂ ਕੱਤ ਕੇ, ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਣੇ। ਇਹ ਬਹੁਤ ਵੱਡਾ ਦਿਨ ਹੈ ਕਿ ਜਦੋਂ ਬੇਅੰਤ ਬੱਚੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ, ਸੰਗਤ ਦੀ ਗੋਦੀ ਦੇ ਵਿੱਚ ਬਹਿ ਕੇ, ਸੰਗਤ ਦੀ ਹਾਜ਼ਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਦਸਤਾਰ ਸਜਾਉਣਗੇ ਔਰ ਸਾਰਿਆਂ ਦੀ ਫਿਰ ਚੜ੍ਹਦੀ ਕਲਾ ਦੀ ਅਰਦਾਸ ਹੋਣੀ ਹੈ। ਔਰ ਮੇਰੀ ਸਨੇਮਰ ਬੇਨਤੀ, ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਭੁੱਲਿਓ ਨਾ। ਤੁਸੀਂ 1 ਅਕਤੂਬਰ ਨੂੰ ਪਹੁੰਚ ਜਾਣਾ।
ਰੈਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਫਿਰ ਉੱਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਆਰਾਮ ਕਰਨਾ। ਫਿਰ 2 ਦਾ ਜਿਹੜਾ ਦਸਤਾਰ ਸਜਾਉਣ ਦਾ ਪ੍ਰੋਗਰਾਮ ਉਹ ਵੇਖ ਕੇ ਫਿਰ 2 ਨੂੰ ਤਕਰੀਬਨ 3-4 ਵਜੇ ਤੁਸੀਂ ਇੱਥੋਂ ਚਾਲੇ ਪਾਉਣੇ ਨੇ। ਇਸ ਹਿਸਾਬ ਨਾਲ ਪ੍ਰੋਗਰਾਮ ਆਪਣਾ ਸੈੱਟ ਕਰਕੇ ਆਇਓ ਕਿ ਅਸੀਂ ਰੈਣ ਸਬਾਈ 'ਚ ਵੀ ਹਾਜ਼ਰੀ ਭਰ ਲਈਏ, ਨਾਲ ਦਸਤਾਰਬੰਦੀ ਸਮਾਗਮ 'ਚ ਵੀ ਹਾਜ਼ਰੀ ਭਰ ਲਈਏ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਇਸ਼ਨਾਨ ਵੀ ਹੋ ਜਾਣ ਤੇ ਨਾਲ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਜੋ ਦਰਸ਼ਨ ਵੀ ਹੋ ਜਾਣ। ਇਹ ਬੇਨਤੀ ਨੂੰ ਪ੍ਰਵਾਨ ਕਰਿਓ, ਭੁੱਲਿਓ ਨਾ। 1 ਤੇ 2 ਅਕਤੂਬਰ। ਔਰ ਫਿਰ ਮੈਂ ਦੁਹਰਾ ਰਿਹਾ, ਤੁਹਾਨੂੰ ਸਭ ਨੂੰ ਪਤਾ ਹੈ, ਮੇਰੇ ਕਹਿਣ ਦੀ ਲੋੜ ਨਹੀਂ, ਕਿੰਨਿਆਂ ਦੇ ਰੁਕੇ ਹੋਏ ਕੰਮ ਬਾਬਾ ਦੀਪ ਸਿੰਘ ਜੀ ਬਣਾ ਦਿੰਦੇ ਨੇ ਜਦੋਂ ਰੈਣ ਸਬਾਈ 'ਚ ਸੰਗਤਾਂ ਆ ਕੇ ਹਾਜ਼ਰੀਆਂ ਭਰਦੀਆਂ ਨੇ। ਆਓ ਵਹੀਰਾਂ ਘੱਤ ਕੇ 10-10 20 ਨੂੰ ਨਾਲ ਲੈ ਕੇ, ਜਿਹਦੀ ਝੋਲੀ ਭਰੀ ਹੈ ਰੈਣ ਸਬਾਈ ਵਿੱਚ ਹਾਜ਼ਰੀ ਭਰਨ ਦੇ ਨਾਲ, ਉਹ 10-10 20 ਨੂੰ ਹੋਰ ਲੈ ਕੇ ਆਓ ਬਾਬਾ ਦੀਪ ਸਿੰਘ ਜੀ ਦੀ ਗੋਦੀ ਦੇ ਵਿੱਚ। ਆਓ ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾਈਏ ਔਰ ਇੱਕ ਰਾਤ ਦੇ ਬਦਲੇ ਲੋਕ ਪਰਲੋਕ ਦੇ ਸੁੱਖ ਲੈ ਜਾਈਏ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ PTC ਸਿਮਰਨ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰੈਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ
ਗੁਰੂ ਕੇ ਮਹਿਲ ਦੀ ਕੌਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 27 ਤਰੀਕ ਆ ਰਹੀ ਹੈ ਸਾਧ ਸੰਗਤ ਜੀ। ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਘਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ ਉਸੇ ਤਰ੍ਹਾਂ ਹੀ ਹੋਏਗਾ, ਔਰ ਜਿਹੜੀਆਂ ਸ਼ਹਿਰ ਤੋਂ ਜਾਂ ਤਰਨ ਤਾਰਨ ਸਾਹਿਬ ਜਾਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਵਿਸ਼ੇਸ਼ ਕਰਕੇ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਸੰਗਤਾਂ ਨੂੰ ਰਾਮ ਤੀਰਥ ਰੋਡ ਤੇ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਭਾਗਾਂ ਵਾਲਿਓ, ਸਭ ਨੂੰ ਪਤਾ ਅਸੀਂ ਜਦੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਤੇ ਬਾਬਾ ਦੀਪ ਸਿੰਘ ਜੀ ਬਖਸ਼ਿਸ਼ਾਂ ਕਰਦੇ। ਬਾਬਾ ਦੀਪ ਸਿੰਘ ਜੀ ਦੀ ਤੇ ਖੁਸ਼ੀ ਝੋਲੀ 'ਚ ਪੈਂਦੀ ਹੈ, ਔਰ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਕੋਈ ਨਾਮ ਵੀ ਲੈਣਾ ਸ਼ੁਰੂ ਕਰ ਦੇਵੇ, ਉੱਥੇ ਗੁਰੂ ਰਾਮਦਾਸ ਵੀ ਆਪ ਪ੍ਰਤੱਖ ਵਰਤਣ ਲੱਗ ਪੈਂਦੇ ਨੇ। ਆਪ ਗੁਰੂ ਰਾਮਦਾਸ ਜੀ ਬਹਿ ਕੇ ਝੋਲੀਆਂ ਭਰਨ ਲੱਗ ਪੈਂਦੇ ਨੇ, ਤੇ ਭਰਨ ਵੀ ਕਿਉਂ ਨਾ, ਕਿਉਂਕਿ ਬਾਬਾ ਦੀਪ ਸਿੰਘ ਜੀ ਇੱਕ ਇਹੋ ਜਿਹੀ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ ਆਪਣਾ ਸੀਸ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਟਾ ਚੜ੍ਹਾ ਦਿੱਤਾ। ਤੇ ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਈਏ। ਔਰ ਹਜ਼ਾਰਾਂ ਸੰਗਤਾਂ ਮੈਂ ਤੁਹਾਨੂੰ ਇਹੋ ਜਿਹੀਆਂ ਵਿਖਾ ਸਕਦਾ ਜਿਹੜੀਆਂ ਕਹਿਣਗੀਆਂ ਅਸੀਂ ਚੁਪਹਿਰਿਆਂ 'ਚ ਹਾਜ਼ਰੀਆਂ ਭਰਨੀਆਂ ਸ਼ੁਰੂ ਕੀਤੀਆਂ ਤੇ ਬਾਬਾ ਦੀਪ ਸਿੰਘ ਜੀ ਨੇ ਸਾਡਾ ਆਹ ਕਾਰਜ ਸਵਾਰਤਾ। ਕੋਈ ਕਹਿੰਦਾ ਮੇਰੇ ਵੀਜ਼ੇ ਲੱਗ ਗਏ, ਕੋਈ ਕਹਿੰਦਾ ਮੇਰਾ ਵੱਡਾ ਸਰੀਰਕ ਰੋਗ ਸੀ ਉਹ ਦੂਰ ਹੋ ਗਿਆ, ਕੋਈ ਕੁਝ। ਹਰੇਕ ਦੇ ਨਾਲ ਬਾਬਾ ਦੀਪ ਸਿੰਘ ਜੀ ਵਰਤਣ ਲੱਗ ਪੈਂਦੇ ਨੇ ਜਦੋਂ ਤੁਸੀਂ ਚੁਪਹਿਰਿਆਂ ਵਿੱਚ ਆ ਕੇ ਹਾਜ਼ਰੀਆਂ ਭਰਦੇ ਹੋ। ਭੁੱਲਿਓ ਨਾ, 27 ਤਰੀਕ ਨੂੰ ਸਾਰਿਆਂ ਨੇ ਮਖੀਰਾਂ ਕੱਟ ਕੇ ਪਰਿਵਾਰਾਂ ਸਮੇਤ ਪਹੁੰਚਣਾ। 9 ਵਜੇ ਦੇ ਕਰੀਬ ਸਭ ਨੇ ਪਹੁੰਚ ਜਾਣਾ। ਲੰਗਰ ਪ੍ਰਸ਼ਾਦ ਛਕ ਕੇ 10 ਵਜੇ ਤੋਂ ਫਿਰ ਚੌਂਕੜੇ ਮਾਰ ਕੇ ਆਪਾਂ ਸਭ ਨੇ ਬਹਿਣਾ, ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।